ਜਦੋਂ ਲੇਟ 70s 'ਚ ਖਾਲਿਸਤਾਨ ਦੀ ਗੱਲ ਔਰ ਬਾਈ 80 अर्ਲੀ 80s ਲੇਟ 70s ਸੰਤ ਭਿੰਡਰਾਂਵਾਲੇ ਜਿਹੜੇ ਨੇ ਐਟ ਦਾ ਹੈਲਮ ਆਫ ਅਫੇਅਰਸ ਆਉਂਦੇ ਨੇ। ਉਸ ਤੋਂ ਪਹਿਲਾਂ ਤੱਕ ਅਮਰੀਕਾ ਦਾ ਇੰਟਰਸਟ ਸੀ ਖਾਲਿਸਤਾਨ ਦੇ ਵਿੱਚ। ਜਦੋਂ 79 'ਚ ਇਹਨਾਂ ਨੇ ਪਾਕਿਸਤਾਨ 'ਚ ਬੇਸ ਬਣਾ ਕੇ ਜਿਹੜੀ CIA ਔਰ ISI ਇਹਨਾਂ ਨੇ ਟੁਗੈਦਰ ਆਪਣਾ ਸ਼ੁਰੂ ਕੀਤਾ ਤੇ ਅਮਰੀਕਾ ਨੇ ਜ਼ਿਆ ਉਲ ਹਕ ਨੂੰ ਰੋਕ ਦਿੱਤਾ ਕਿ ਬਈ ਹੁਣ ਕਿਉਂਕਿ ਇੱਕੋ ਵੇਲੇ ਇੱਕੋ ਫਰੰਟ ਤੇ ਹੀ ਲੜਿਆ ਜਾ ਸਕਦਾ ਸੀ। ਜਦੋਂ ਉਹਨਾਂ ਨੂੰ ਲੱਗਦਾ ਵੀ ਇੰਡੀਆ ਟਰਾਂਸਨੈਸ਼ਨਲ ਡਿਪਰੈਸ਼ਨ 'ਚ ਫਸ ਗਿਆ ਔਰ ਸਿੱਖ ਫੈਕਟ ਉਹਨਾਂ ਨੂੰ ਵੀ ਲੱਗ ਰਿਹਾ ਵੀ ਅਮਰੀਕਾ ਜਾਂ ਕੈਨੇਡਾ ਜਾਂ ਦੂਜਾ ਜੇ ਪ੍ਰਮੋਟ ਕਰ ਰਹੇ ਨੇ ਤੇ ਇਹਦੇ ਪਿੱਛੇ ਖਾਲਿਸਤਾਨ ਦੀ ਗੱਲ ਹੈ, ਮਹਿਜ਼ ਜਿਹੜਾ ਕੋਈ ਕਿਲਿੰਗ ਸਪਰੀ ਤੱਕ ਮਹਦੂਦ ਨਹੀਂ ਹੈ। ਇਹ ਗੱਲ ਵੀ ਕੋਈ ਰਸ਼ੀਅਨਸ ਤੋਂ ਲੋਕੀ ਟਿੱਪੀ ਨਹੀਂ ਹੈ ਕਿ ਭਾਈ ਜਿਹੜਾ ਸਿੱਖ ਫੈਕਟਰ ਹੈ ਭਾਵੇਂ ਅੱਜ ਮੁਲਕ ਨਹੀਂ ਹੈ ਪਰ ਜਿਹਨੂੰ ਰਸ਼ੀਆ ਨੇ ਟਾਰਗੇਟ ਬਣਾਇਆ ਉਹਨਾਂ ਦੇ ਨਾਲ ਖਲੋਤੇ ਨੇ ਔਰ ਹੁਣ ਇੰਡੀਆ ਨੇ ਟੋਟਲ ਸਰੈਂਡਰ ਕਰ ਦਿੱਤਾ ਹੈ ਰਸ਼ੀਆ ਦੇ ਸਾਹਮਣੇ ਕਿ ਸਾਨੂੰ ਸਿੱਖਾਂ ਤੋਂ ਬਚਾਓ ਕਿਉਂਕਿ ਸਿੱਖਾਂ ਦੇ ਪਿੱਛੇ ਆ ਕੇ ਅਮਰੀਕਾ ਖੜ ਗਿਆ ਹੈ। 5 ਆਈਜ਼ ਕੰਟਰੀਜ਼ ਖੜ ਗਈਆਂ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਅਸਲ ਵਿੱਚ ਭਾਵੇਂ ਹੁਣ ਅੰਤਰਰਾਸ਼ਟਰੀ ਦਹਿਸ਼ਤਗਰਦੀ ਦੇ ਮਾਮਲੇ ਵਿੱਚ ਰੂਸ ਖੁੱਲ੍ਹ ਕੇ ਭਾਰਤ ਦੀ ਪਿੱਠ ਤੇ ਆ ਖਲੋਤਾ ਹੈ, ਪਰ ਭਾਰਤ ਦੀ ਸਿੱਖ ਵਿਰੋਧੀ ਨੀਤੀ ਰੂਸ ਦੀ ਹੀ ਸਾਜ਼ਿਸ਼ ਸੀ ਔਰ ਭਾਰਤ ਵਿੱਚ ਜੂਨ 84 ਦਾ ਘੱਲੂਘਾਰਾ ਰੂਸ ਦੀ ਖੁਫੀਆ ਏਜੰਸੀ KGB ਅਤੇ ਭਾਰਤ ਦੀ ਖੁਫੀਆ ਏਜੰਸੀ ਰਾ ਦੀ ਸਾਂਝੀ ਪਲੈਨਿੰਗ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਇਹ ਰਿਕਮੈਂਡ ਕਰਾਂਗੇ ਕਿ ਪਹਿਲੇ ਸੈਗਮੈਂਟ ਨੂੰ ਵੀ ਸਾਡੇ ਉਹ ਵਿਊਅਰ ਜ਼ਰੂਰ ਦੇਖਣ ਜਿਹੜੇ ਇਸ ਸੈਗਮੈਂਟ ਨੂੰ ਦੇਖ ਰਹੇ ਨੇ, ਕਿਉਂਕਿ ਜਿਹੜਾ ਟੌਪਿਕ ਖਾਸ ਤੌਰ ਤੇ ਅੱਜ ਰਸ਼ੀਅਨ ਫੋਰਨ ਮਿਨਿਸਟਰ ਵੱਲੋਂ ਬਿਲਕੁਲ ਭਾਰਤ ਦੇ ਹੱਕ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਲਿਆ ਗਿਆ ਸਟੈਂਡ ਹੈ, ਜਿਹਦੇ 'ਚ ਸਿਰਫ ਇਹੀ ਨਹੀਂ ਕਿ ਉਹਨੂੰ ਜਸਟੀਫਾਈ ਕੀਤਾ ਗਿਆ ਜਾਂ ਡਿਨਾਈ ਕੀਤਾ ਗਿਆ ਕਿ ਟੋਟਲੀ ਐਸਾ ਕੁਝ ਨਹੀਂ ਹੈ। ਭਾਰਤ ਨੂੰ ਕਲੀਨ ਚਿੱਟ ਦਿੱਤੀ ਗਈ ਕਿ ਉੱਥੇ ਬਹੁਤ ਰਿਲੀਜੀਅਸ ਫਰੀਡਮਸ ਵੀ ਨੇ ਔਰ ਐਸਾ ਕੁਝ ਨਹੀਂ ਹੈ। ਉੱਥੇ ਅਮਰੀਕਾ ਨੂੰ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਦੱਸਿਆ ਗਿਆ ਕਿ ਉਹ ਭਾਰਤ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਿਹਾ ਹੈ। ਇਹ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਗੁਰਪਤਵੰਤ ਸਿੰਘ ਪੰਨੂ ਮਰਡਰ ਕੇਸ 'ਚ ਅਮਰੀਕਾ ਨੇ ਕੋਈ ਕ੍ਰੈਡੀਬਲ ਐਵੀਡੈਂਸ ਭਾਰਤ ਨੂੰ ਨਹੀਂ ਦਿੱਤੀ ਔਰ ਅਮਰੀਕਾ ਦੀ ਇੰਟਰਫੇਰੈਂਸ ਠੀਕ ਚੋਣਾਂ ਦੇ ਮੌਕੇ ਦੇ ਉੱਤੇ ਜਿਹੜਾ ਭਾਰਤ ਦੇ ਅੰਦਰ ਅੰਦਰੂਨੀ ਜਿਹੜਾ ਉਹ ਅਸਹਿਜਤਾ ਪੈਦਾ ਕਰਨਾ ਹੈ ਜਾਂ ਡਿਸਟਰਬੈਂਸ ਪੈਦਾ ਕਰਨਾ ਹੈ ਔਰ ਭਾਰਤ ਨੂੰ ਉਹਨਾਂ ਨੇ ਸਰਟੀਫਿਕੇਟ ਦਿੱਤਾ ਹੈ ਕਿ ਅਮਰੀਕਾ ਤਾਂ ਭਾਰਤ ਨੂੰ ਇੱਕ ਐਜ਼ ਏ ਨੇਸ਼ਨ ਵੀ ਰਿਸਪੈਕਟ ਨਹੀਂ ਦਿੰਦਾ ਔਰ ਇਸ ਸਾਰੇ ਨੂੰ ਜਿਹੜਾ ਉਹ ਅਮਰੀਕਾ ਡੈਲੀਬਰੇਟਲੀ ਜਿਹੜਾ ਇਸ ਤਰੀਕੇ ਨਾਲ ਕਰ ਰਿਹਾ। ਅਮਰੀਕਾ ਖੁਦ ਆਪਣੇ ਲੋਕਾਂ ਦੇ ਉੱਤੇ ਬਹੁਤ ਰਿਪਰੈਸ਼ਨ ਕਰਦਾ ਹੈ ਔਰ ਬਾਹਰ ਵੀ ਰਿਪਰੈਸ਼ਨ ਕਰਦਾ ਹੈ। ਸੋ ਜੇ ਇਹ ਇਸ ਲਈ ਕੋਈ ਦੋਸ਼ੀ ਹੈ ਤੇ ਅਮਰੀਕਾ, ਭਾਰਤ ਜਿਹੜਾ ਉਹ ਦੁੱਧ ਧੋਤਾ ਹੈ ਜਿਵੇਂ ਅਸੀਂ ਦੁੱਧ ਧੋਤੇ ਹੈ, ਇਹ ਰੂਸ ਦਾ ਸਟੈਂਡ। ਔਰ ਉਸ ਕੰਟੈਕਸਟ ਦੇ ਵਿੱਚ ਕਿਉਂਕਿ ਜਦੋਂ ਲਗਭਗ 2 ਸਾਲ ਪਹਿਲਾਂ ਫਰਵਰੀ 2022 ਦੇ ਵਿੱਚ ਰੂਸ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ, ਜਿਹੜੇ ਵੀਰ ਭੈਣਾਂ ਸਾਡੇ ਨਾਲ ਰੈਗੂਲਰਲੀ ਜੁੜੇ ਨੇ ਉਹਨਾਂ ਨੂੰ ਯਾਦ ਹੋਏਗਾ, ਜਿਹੜੇ ਨਹੀਂ ਨੇ ਉਹ ਪਾਸ 'ਚ ਆ ਕੇ ਵੀਡੀਓਜ਼ ਦੇਖ ਸਕਦੇ ਨੇ। ਸੋ ਅਸੀਂ ਜਿੱਥੇ ਇਸ ਗੱਲ ਨੂੰ ਔਰ ਇਹ ਉਹ ਪੀਰੀਅਡ ਸੀ ਕਿ ਜਿੱਥੇ ਭਾਰਤ ਨੇ ਅਗੇਨ ਜਿਵੇਂ ਭਾਰਤ ਦਾ ਕਿਰਦਾਰ ਹੈ 1947 ਤੋਂ ਬਾਅਦ ਸੋਵੀਅਤ ਯੂਨੀਅਨ ਦੇ ਹੱਕ 'ਚ ਭੁਗਤਣ ਦਾ ਔਰ ਮੈਂ ਅਕਸਰ ਇਹ ਗੱਲ ਵਾਸ਼ਿੰਗਟਨ DC ਦੀਆਂ ਕੁਛ ਆਪਣੀਆਂ ਮੀਟਿੰਗਸ ਦੇ ਵਿੱਚ ਵੀ ਜਿਹੜੀਆਂ ਇਹਨਾਂ ਦੇ ਲਾਅ ਮੇਕਰਸ ਨਾਲ ਹੋਈਆਂ ਜਦੋਂ ਅਸੀਂ 90s ਦੇ ਵਿੱਚ ਗੱਲ ਕਰਦੇ ਸੀ ਉੱਥੇ ਕਿ ਵੀ ਤੁਸੀਂ ਯੂਨਾਈਟਿਡ ਨੇਸ਼ਨਸ ਦਾ ਰੈਕਡ ਚੈੱਕ ਕਰ ਲਓ ਵੀ ਇੰਡੀਆ ਹੈਜ਼ ਵੋਟਡ ਮੋਰ ਟਾਈਮਸ ਅਗੇਂਸਟ ਯੂਨਾਈਟਿਡ ਸਟੇਟਸ ਐਜ਼ ਕੰਪੇਅਰ ਟੂ ਸੋਵੀਅਤ ਯੂਨੀਅਨ ਇਟਸੈਲਫ। ਵੀ ਇੰਨਾ ਸੈਟੇਲਾਈਟ ਕੰਟਰੀ ਔਰ ਜੇ ਤੁਸੀਂ ਉਸ ਪੀਰੀਅਡ ਦਾ ਇਹਨਾਂ ਦਾ ਰਿਕਾਰਡ ਦੇਖੋ, ਜੇ ਸੋਵੀਅਤ ਫੌਜਾਂ ਹੰਗਰੀ ਦੇ ਵਿੱਚ, ਚੈਕੋਸਲੋਵਾਕੀਆ 'ਚ, ਪੋਲੈਂਡ 'ਚ ਔਰ 1979 'ਚ ਅਫਗਾਨਿਸਤਾਨ 'ਤੇ ਕਾਬਜ਼ ਹੁੰਦੀਆਂ ਨੇ, ਭਾਰਤ ਸਭ ਤੋਂ ਪਹਿਲਾਂ ਉਹਨਾਂ ਨੂੰ ਵੈਲਕਮ ਕਰਨ ਵਾਲਿਆਂ 'ਚ ਸੀ। ਕਦੇ ਵੀ ਜਿਸ ਸੋਵੀਅਤ ਆਕੂਪੇਸ਼ਨ ਦੇ ਖਿਲਾਫ ਅਮਰੀਕਾ ਔਰ ਪਾਕਿਸਤਾਨ ਨੇ ਮਿਲ ਕੇ 10 ਸਾਲ ਲੜਾਈ ਲੜੀ 1979 ਤੋਂ 1999 ਤੱਕ, ਜਿਹਦੇ 'ਚ ਕਿੰਨੇ 500,000 ਤੋਂ ਜ਼ਿਆਦਾ ਅਫਗਾਨ ਮਰੇ, ਕਿੰਨੇ ਐਂਪੂਟੇਟ ਜ਼ਖਮੀ ਹੋਏ, ਕਿੰਨੀ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ ਦੇ ਜਿਹੜਾ ਉਹ ਲੋਕਾਂ ਨੇ ਵੀ ਸਫ਼ਰ ਕੀਤਾ ਔਰ ਇਨਫੈਕਟ ਪਾਕਿਸਤਾਨ ਦੀਆਂ ਬਰੂਹਾਂ ਤੇ ਹੀ ਨਹੀਂ, ਪਾਕਿਸਤਾਨ ਦੇ ਅੰਦਰ
ਜੇ ਹਥਿਆਰ ਔਰ ਦਹਿਸ਼ਤਗਰਦੀ ਔਰ ਉਹ ਸਾਰਾ ਪਾਰਟ ਜਿਹੜਾ ਬਾਅਦ ਦੇ ਵਿੱਚ ਅੱਜ ਜਦੋਂ ਅਸੀਂ ਕਿਸੇ ਨਾ ਕਿਸੇ ਫੰਡਾਮੈਂਟਲਿਜ਼ਮ ਜਾਂ ਫੈਨੇਟਿਸਿਜ਼ਮ ਦੇ ਤੌਰ 'ਚ ਦੇਖਦੇ ਹਾਂ, ਇਸ ਦਾ ਬੇਸ ਵੀ ਉਸ ਪੀਰੀਅਡ ਦੇ ਨਾਲ ਹੀ ਹੈ ਜਦੋਂ ਅਮਰੀਕਾ ਨੇ ਸੋਵੀਅਤ ਯੂਨੀਅਨ ਕਮਿਊਨਿਜ਼ਮ ਨੂੰ ਸ਼ੈਤਾਨ ਐਲਾਨ ਕੇ ਜਿਹੜਾ ਮਜ਼ਹਬੀ ਜਿਹਾਦ ਇਸਲਾਮ ਦਾ ਉਸ ਦੀ ਸ਼ੁਰੂਆਤ ਕਰਵਾਈ। ਉਹਨਾਂ ਨੂੰ ਜਿਹੜੇ ਲੜਨ ਵਾਲੇ ਸੀ ਮੁਜਾਹਿਦੀਨ ਕਿਹਾ ਗਿਆ, ਹੋਲੀ ਵਾਰੀਅਰਸ। ਔਰ ਉਸ ਲੜਾਈ ਦੇ ਵਿੱਚ ਬੇਸ਼ੱਕ ਫਰੰਟ ਦੇ ਉੱਤੇ ਅਫਗਾਨ ਲੜਨ ਵਾਲੇ ਸੀ, ਲੇਕਿਨ ਵੱਡੀ ਗਿਣਤੀ 'ਚ ਜਿਹੜੇ ਨੇ ਉਹ ਚੈਚਨੀਆ ਤੋਂ, ਇਜਿਪਟ ਤੋਂ, ਸਾਊਦੀ ਅਰੇਬੀਆ ਤੋਂ। ਉਹੀ ਪੀਰੀਅਡ ਸੀ ਕਿ ਉਸਾਮਾ ਬਿਨ ਲੈਡਨ ਵੀ ਜਿਹੜਾ ਬਹੁਤ ਅਮੀਰਜ਼ਾਦਾ ਸੀ, ਬਹੁਤ ਵੱਡਾ ਸਿਵਲ ਇੰਜੀਨੀਅਰ, ਕੰਟਰੈਕਟਰ, ਉਹ ਛੱਡ ਕੇ ਇਸਲਾਮ ਦੇ ਨਾਂ, ਕਿਉਂਕਿ ਜਦੋਂ ਜਿਹਾਦ ਦਾ ਢੋਲ ਵੱਜਦਾ ਤੇ ਫਿਰ ਇਹ ਹੁੰਦਾ ਕਿ ਵੀ ਇਹ ਅਲਟੀਮੇਟਲੀ ਜਿਹੜਾ ਉਹ ਅੱਲਾ ਨੂੰ ਕਬੂਲ ਹੈ, ਜੋ ਉਹਨਾਂ ਦਾ ਰੀਅਲ ਜਿਹਾਦ ਦਾ ਮਤਲਬ ਤਾਂ ਸਟੈਂਡਿੰਗ ਫॉर ਦਾ ਟਰੂਥ ਹੈ। ਲੇਕਿਨ ਅਮਰੀਕਾ ਨੇ ਕਿਉਂਕਿ ਕਮਿਊਨਿਸਟਾਂ ਨੂੰ ਜਿਹੜੇ ਕਿ ਮੁਨਾਫਕ ਸੀ, ਏਥੀਜ਼ਮ ਹੈ ਕਮਿਊਨਿਜ਼ਮ ਦਾ, ਉਸ ਦੇ ਖਿਲਾਫ, ਔਰ ਉਹਨਾਂ ਨੇ ਇੱਕ ਮੁਸਲਿਮ ਮੁਲਕ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਸੀ। ਨੈਕਸਟ ਉਹਨਾਂ ਦਾ ਟਾਰਗੇਟ ਪਾਕਿਸਤਾਨ ਸੀ, ਜ਼ਾਹਰ ਹੈ। ਫਿਰ ਇੰਡੀਆ ਜਿਹੜਾ ਆਲਰੇਡੀ ਇਕੱਲਾ ਫਰੈਂਡਲੀ ਨਹੀਂ ਸੀ, 1971-72 'ਚ ਬੰਗਲਾਦੇਸ਼ ਵਾਰ ਤੋਂ ਪਹਿਲਾਂ ਸੋਵੀਅਤ ਯੂਨੀਅਨ ਔਰ ਇੰਡੀਆ ਨੇ ਡਿਫੈਂਸ ਪੈਕਟ ਵੀ ਸਾਈਨ ਕੀਤਾ ਸੀ। ਔਰ ਇਹ ਜੇ ਤੁਸੀਂ ਦੇਖੋਗੇ ਕਿ ਭਾਰਤ ਦਾ ਸਾਰਾ ਉਹ ਮਿਲਟਰੀ ਸਟਰਕਚਰ ਹੋਏ, ਉਹਨਾਂ ਦੀਆਂ ਇੰਡਸਟਰੀਜ਼ ਹੋਣ, ਉਹਨਾਂ ਨੇ ਸੋਵੀਅਤ ਯੂਨੀਅਨ ਦੇ ਮਾਡਲ 'ਤੇ ਸੀ। ਔਰ ਇਹ ਜਿਹੜਾ ਜਿਹਾ ਪੈਕਟ ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ ਜਾਂ ਹੰਗਰੀ, ਜਿਨ੍ਹਾਂ ਨੂੰ ਉਹਨਾਂ ਨੇ ਬਾਅਦ 'ਚ ਆਕੂਪਾਈ ਕੀਤਾ, ਫੌਜ ਭੇਜੀ, ਜਾਂ ਅਫਗਾਨਿਸਤਾਨ ਨਾਲ, ਉਹੀ ਇੰਡੀਆ ਨਾਲ। ਸੋ ਇਸ ਡੇਂਜਰ ਨੂੰ ਪਾਕਿਸਤਾਨੀ ਵੀ ਸਮਝਦੇ ਸੀ, ਜ਼ਿਆਉਲ ਹਕ ਐਟ ਦਾ ਹੈਲਮ ਆਫ ਅਫੇਅਰਸ, ਕਿ ਗੱਲ ਇਕੱਲੀ ਇਹ ਨਹੀਂ ਹੈ ਵੀ ਅਸੀਂ ਕੋਈ ਅਮਰੀਕਾ ਨੂੰ ਖੁਸ਼ ਕਰਨ ਲਈ ਸੋਵੀਅਤ ਯੂਨੀਅਨ ਦੇ ਖਿਲਾਫ ਲੜ ਰਹੇ ਹਾਂ, ਕਿ ਜੇ ਇਹਨਾਂ ਨੂੰ ਨਾ ਰੋਕਿਆ ਜਿਹੜਾ ਕਮਿਊਨਿਜ਼ਮ ਦਾ ਐਡਵਾਂਸ ਹੈ, ਵੀ ਅਫਗਾਨਿਸਤਾਨ ਇਹ ਤਾਂ ਸਾਡੀਆਂ ਬਾਰਡਰ 'ਤੇ ਆ ਕੇ ਬਹਿ ਗਏ, ਤੇ ਇੰਨਾ ਪਾਵਰਫੁਲ ਸੋਵੀਅਤ ਯੂਨੀਅਨ ਜਿਹੜਾ ਉਹ ਅਲਟੀਮੇਟਲੀ ਸਾਨੂੰ ਵੀ ਹੜੱਪੇਗਾ। ਹੁਣ ਸਿੱਖ ਫੈਕਟਰ ਦੀ ਗੱਲ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੋ ਜੂਨ 84 ਤੋਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਹੈ, ਇਹ KGB ਦਾ ਮਾਸਟਰਮਾਈਂਡ ਹੈ, ਰॉ ਨੇ ਉਸ ਨੂੰ ਇੰਪਲੀਮੈਂਟ ਕੀਤਾ, ਤਾਂ ਫਿਰ ਸਾਨੂੰ ਇਹਨਾਂ ਸਰਕਮਸਟੈਂਸਿਸ 'ਚ ਜਾਣਾ ਪਏਗਾ ਕਿ ਜੇ ਤੁਸੀਂ 1979 ਜਿੱਥੇ ਉਹ ਸੋਵੀਅਤ ਯੂਨੀਅਨ ਦੇ ਜਿਹੜਾ ਆ ਕੇ ਅਫਗਾਨਿਸਤਾਨ 'ਚ ਬਹਿ ਗਿਆ, ਵਿਚਾਲੇ ਕੀ ਹੈ ਪਾਕਿਸਤਾਨ ਦੇ ਬਾਰਡਰ 'ਤੇ ਕੌਣ ਬੈਠੇ ਨੇ ਭਾਰਤ ਦੇ ਨਾਲ ਲੱਗਦੇ? ਸਿੱਖ। ਉਹ ਸਿੱਖ ਜਿਨ੍ਹਾਂ ਨੇ ਐਮਰਜੈਂਸੀ ਜਦੋਂ ਇੰਦਰਾ ਗਾਂਧੀ ਨੇ ਲਾਈ ਔਰ ਭਾਰਤ ਸਾਰਾ ਸੁਸਰੀ ਵਾਂਗ ਸੁੱਤਾ, ਕਿ ਐਮਰਜੈਂਸੀ ਦਾ ਆਈਡੀਆ KGB ਦਾ ਆਈਡੀਆ ਸੀ, ਇਹ ਫੈਕਟ ਨੋਨ ਨੇ। ਔਰ ਸਾਰੇ ਸੁਸਰੀ ਵਾਂਗ ਸੌਂ, ਉਹਨਾਂ ਨੇ ਦੇਖਿਆ ਵੀ ਜੇ ਕੋਈ ਖਲੋਤਾ ਹੈ ਹਿੱਕ ਤਾਣ ਕੇ, ਉਹ ਤਾਂ ਸਿੱਖ ਨੇ। 40,000 ਤੋਂ ਜ਼ਿਆਦਾ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਸੋ ਇਸ ਤੋਂ ਪਹਿਲਾਂ ਵੀ ਜਦੋਂ ਮੈਂ ਪਿਛਲੇ ਸੈਗਮੈਂਟ ਦੇ ਵਿੱਚ ਕਿਹਾ ਕਿ ਜਦੋਂ ਕਾਰਲ ਮਾਰਕਸ ਨੇ ਖਾਲਸਾ ਮਾਡਲ ਦੇਖਿਆ, ਤੇ ਈਵਨ ਉਹਨਾਂ 'ਚੋਂ ਕੁਛ ਨੇ ਜਿਨ੍ਹਾਂ ਨੂੰ ਅਜੇ ਕਮਿਊਨਿਜ਼ਮ ਦੀ ਡੀਪਰ ਸਮਝ ਨਹੀਂ ਸੀ, ਜੇ ਮੈਂ ਗਲਤ ਨਾ ਹੋਵਾਂ, ਤੇ ਈਵਨ ਅਰਨਾਲਡ ਟੋਇਨਬੀ ਨੇ ਜਿਹਨੇ ਐਨਸਾਈਕਲੋਪੀਡੀਆ ਆਫ ਵਰਲਡ ਹਿਸਟਰੀ ਲਿਖਿਆ, ਉਹਨੇ ਖਾਲਸਾ ਕਾਨਸੈਪਟ ਨੂੰ ਪ੍ਰੋਟੋਟਾਈਪ ਆਫ ਕਮਿਊਨਿਜ਼ਮ ਕਿਹਾ ਕਿ ਜੀ ਇਹ ਪ੍ਰੋਟੋਟਾਈਪ ਦਾ ਮਾਡਲ ਹੈ। ਹਾਲਾਂ ਇਹਦੇ ਨਾਲ ਕੋਈ ਤਾਂ ਇਹ ਠੀਕ ਹੈ ਕਿ ਖਾਲਸਾ ਜਾਂ ਸਿੱਖ ਫਿਲਾਸਫੀ ਇਹ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿਰਤ ਨੂੰ ਵਡਿਆਉਂਦੀ ਹੈ, ਵੰਡ ਕੇ ਛਕਣ ਨੂੰ ਦਾਨੀ ਔਰ ਮੰਗਤੇ ਵਾਲਾ ਕਾਨਸੈਪਟ ਨਹੀਂ ਹੈ। दूसरे पास से सोशल जस्टिस की गल भी करती है, इन गरीब सिखन को देऊं पातशाही, याद रखें हमरी गुरियाई। लेकिन इसका बिल्कुल जिहड़ा कम्युनिज्म ਜਾਂ मार्क्सिज्म ਜਿਹੜਾ बिल्कुल ਰੱਬ ਦੀ ਹੋਂਦ ਦੇ ਉਲਟ ਜਿਹੜਾ ਹੈਵ ਔਰ ਹੈਵ ਨਾਟ ਤੋਂ ਬਿਯੋਂਡ ਦੇਖਣ ਦੀ ਸਮਰੱਥਾ ਨਹੀਂ ਰੱਖਦਾ। ਇੱਕ ਉਹ 19ਵੀਂ ਸਦੀ ਦਾ ਇੱਕ ਇਕੋਨੋਮਿਸਟ ਯਹੂਦੀ ਕਾਰਲ ਮਾਰਕਸ, ਜਿਹਨੇ ਉਸ ਸਾਰੇ ਨੂੰ ਦਿੱਤਾ ਹੈ। ਵੱਖਰੀ ਕਹਾਣੀ ਹੈ ਕਿ ਵੀ ਇਹਨਾਂ ਨੇ ਕਿਹੜੇ ਪਾਸਿਓਂ ਕਿੱਥੇ ਕਿਹਨੂੰ ਫਸਾਇਆ ਹੋਇਆ ਹੈ, ਕੋਈ ਇੱਧਰ ਆਈਡੀਆ ਛੱਡਿਆ, ਕੋਈ ਉੱਧਰ ਆਈਡੀਆ। ਪਰ ਅਨਫੋਰਚੂਨੇਟਲੀ 20ਵੀਂ ਸਦੀ ਦੇ ਪਹਿਲੇ ਹਿੱਸੇ ਦੇ ਵਿੱਚ ਜਦੋਂ 1917 'ਚ ਰਸ਼ੀਅਨ ਤਬਦੀਲੀ ਹੁੰਦੀ ਹੈ ਲੈਨਿਨ ਦੇ ਥੱਲੇ, ਇਹਨੇ ਸਾਡੇ ਜਿਹੜੇ ਲੈਫਟ ਓਵਰ ਗਦਰੀ ਬਾਬੇ ਸੀ ਉਹਨਾਂ ਦੀ ਇਮੈਜੀਨੇਸ਼ਨ ਕੈਚ ਕੀਤੀ। ਉਹਦੀਆਂ ਜੜ੍ਹਾਂ ਵੀ ਕਮਿਊਨਿਜ਼ਮ ਦੀਆਂ ਉਸ ਖਿੱਤੇ 'ਚ ਉਹਨਾਂ ਨੇ ਲਵਾਈਆਂ, ਜਿਨ੍ਹਾਂ ਨੂੰ ਅਜੇ ਅਹਿਸਾਸ ਨਹੀਂ ਸੀ ਕਿ ਵੀ ਇਹਨਾਂ ਦਾ ਕੀ ਰੋਲ ਹੈ ਔਰ ਕਿਵੇਂ ਇਹਨਾਂ ਨੇ ਫਿਰ ਡਰਟੀ ਰੋਲ ਪਲੇ ਕੀਤਾ। ਮੈਂ ਪਿਛਲੇ ਸੈਗਮੈਂਟ 'ਚ ਦੱਸ ਚੁੱਕਾ ਹੈ। ਐਮਰਜੈਂਸੀ ਤੋਂ ਬਾਅਦ ਜੇ ਔਰ ਉਹ ਇਹ ਉਸ ਪੀਰੀਅਡ ਦੀ ਗੱਲ ਹੈ ਕਿ ਵੀ ਸਿੱਖਾਂ ਨੂੰ ਕਿਵੇਂ ਇਨਫਲੂਐਂਸ ਕਰਨਾ ਚਾਹੁੰਦੇ ਸੀ। ਉਹ ਬਹੁਤ ਚੰਗੀ ਤਰ੍ਹਾਂ ਉਹਨਾਂ ਦਾ ਈਵਨ ਜਿਹੜਾ
ਮਾਸਕੋ ਰੇਡੀਓ ਤੋਂ ਪੰਜਾਬੀ ਸਰਵਿਸ ਵੀ ਚੱਲਦੀ ਸੀ ਰੇਡੀਓ ਦੀ, ਕਿਉਂਕਿ ਉਹ ਟਾਰਗੇਟ ਪੰਜਾਬੀਆਂ ਨੂੰ ਕਰਦੇ ਸੀ। ਔਰ ਉਹਨਾਂ ਜ਼ਮਾਨਿਆਂ 'ਚ ਜਿਹੜੀਆਂ ਇਹਨਾਂ ਦੀਆਂ ਪਬਲੀਕੇਸ਼ਨ ਸੀ ਸੋਵੀਅਤ ਯੂਨੀਅਨ ਦੀਆਂ, ਸੋਵੀਅਤ ਲੈਂਡ, ਸੋਵੀਅਤ ਨਾਰੀ, ਪੰਜਾਬੀ ਦੇ ਵਿੱਚ ਵੀ ਗਲੇਜ਼ਡ ਪੇਪਰ 'ਚ ਲੋਕਾਂ ਦੇ ਘਰਾਂ 'ਚ ਮੁਫਤ ਉਹ ਲੋਕ ਇਸ ਲਈ ਸੰਭਾਲ ਕੇ ਰੱਖਦੇ ਸੀ। ਉਹਦੇ ਫਰੰਟ ਪੇਜ ਦੇ ਉੱਤੇ ਹੱਸਦੀਆਂ ਮੀਮਾਂ ਦੀ ਫੋਟੋ ਹੋਣੀ ਕਿ ਜੀ ਮਾਸਕੋ ਦੀ ਫਲਾਣੀ ਥਾਂ ਤੇ ਇਹ ਕਿ ਜੀ ਕਿੰਨੀ ਖੁਸ਼ਹਾਲੀ ਹੈ। ਔਰ ਸੋਵੀਅਤ ਲੈਂਡ ਪੰਜਾਬੀ ਦੇ ਵਿੱਚ ਵੀ, ਔਰ ਜਿਹੜੀ ਦਿੱਲੀ ਬੇਸਡ ਇਹਨਾਂ ਦੀ ਸੋਵੀਅਤ ਐਮਬੈਸੀ ਸੀ ਉਹ ਪੂਰੀ ਪੰਜਾਬ ਦੇ ਨਾਲ, ਔਰ ਪੰਜਾਬ ਦੇ ਜਿਹੜੇ ਕਮਿਊਨਿਸਟ ਭਾਵੇਂ ਲੈਫਟਿਸਟ ਹੋਣ, ਜਿਹੜੇ ਨੇ ਉਹ ਕਾਮਰੇਡ ਸੁਰਜੀਤ ਵਰਗੇ, ਜਾਂ ਰਾਈਟ ਵਿੰਗਰ ਹੋਣ ਸਤਪਾਲ ਡਾਂਗ, ਜਾਂ ਦੂਸਰੀ ਨਸਲ ਦੇ ਪੰਜਾਬ ਵਿਚਲੇ ਵੀ, ਇਹਨਾਂ ਸਾਰਿਆਂ ਦੇ ਨਾਲ ਰਾਬਤੇ 'ਚ ਇਹਨਾਂ ਦੇ ਬੱਚੇ ਵੀ ਪੜ੍ਹਨ ਜਾਂਦੇ ਸੀ ਮਾਸਕੋ 'ਚ ਮੈਡੀਕਲ ਐਜੂਕੇਸ਼ਨ। ਜਿਵੇਂ ਹੁਣ ਯੂਕਰੇਨ ਔਰ ਦੂਜੇ ਜਾ ਕੇ ਉੱਥੇ ਤੁਸੀਂ ਮੈਡੀਕਲ ਟੈਸਟ ਦੇ ਕੇ ਡਾਕਟਰ ਬਣ ਜਾਂਦੇ ਹੋ। ਇਸ ਸੋ ਉਹ ਬਹੁਤ ਕਲੋਜ਼ਲੀ ਪੰਜਾਬ ਔਰ ਸਿੱਖਾਂ 'ਚ, ਕਿਉਂਕਿ ਉਦੋਂ ਤੋਂ ਹੀ ਉਹਨਾਂ ਦਾ ਜਿਹੜਾ ਐਕਸਪੈਂਸ਼ਨਿਸਟ ਡਿਜ਼ਾਈਨ ਸੀ, ਉਹਨਾਂ ਨੂੰ ਇਹ ਲੱਗਾ ਕਿ ਵੀ ਪਾਕਿਸਤਾਨ ਤਾਂ ਉਹਨਾਂ ਨੇ ਲੈ ਲਏ, ਜਿਹੜੇ 6 ਸੈਂਟਰਲ ਏਸ਼ੀਅਨ ਰਿਪਬਲਿਕ ਮੁਸਲਮਾਨ, ਤਾਜ਼ਿਕਸਤਾਨ, ਕਿਰਗਿਸਤਾਨ, ਕਜ਼ਾਕਿਸਤਾਨ, ਤੁਰਕਮਾਨਿਸਤਾਨ, ਅਜ਼ਰਬਾਈਜਾਨ, ਇਹ ਸਾਰੇ ਤਾਂ ਉਹਨਾਂ ਨੇ 19th ਸੈਂਚੁਰੀ ਵੇਲੇ ਜ਼ਾਰਸ਼ਾਹੀ ਨੇ ਲੈ ਲਏ। ਸਟਾਲਿਨ ਨੇ ਐਕਸਪੈਂਡ ਕੀਤਾ, ਉਹਨੇ ਪੁਸ਼ ਕੀਤਾ ਬਾਲਟਿਕ ਸਟੇਟਾਂ 'ਚ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਤੇ ਇਧਰੋਂ ਜਿਹੜੀ ਉਹਨਾਂ ਦਾ ਡ੍ਰੀਮ ਹੈ ਰਸ਼ੀਅਨਸ ਦਾ, ਉਹਨਾਂ ਦੇ ਜ਼ਾਰਸ ਦਾ, ਟੂ ਰੀਚ ਟੂ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ। ਉਹਨਾਂ ਦੇ ਜਿਹੜੀਆਂ ਪੋਰਟਸ ਨੇ ਉਹਨਾਂ 'ਚ ਪਾਣੀਆਂ ਵਾਲੀ ਆਈਸ ਹੈ ਔਰ ਉੱਥੇ ਤੱਕ ਪਹੁੰਚਣਾ। ਸੋ ਅਫਗਾਨਿਸਤਾਨ 'ਚ ਆ ਕੇ ਬੈਠ ਗਏ। ਇੱਕ ਵੱਖਰੀ ਕਹਾਣੀ ਹੈ ਕਿ ਉਸ ਪੀਰੀਅਡ 'ਚ ਜਦੋਂ ਲੇਟ 70s 'ਚ ਖਾਲਿਸਤਾਨ ਦੀ ਗੱਲ, ਔਰ ਬਾਈ 80 ਅਰਲੀ 80s ਲੇਟ 70s ਸੰਤ ਭਿੰਡਰਾਂ ਵਾਲੇ ਜਿਹੜੇ ਨੇ ਐਟ ਦਾ ਹੈਲਮ ਆਫ ਅਫੇਅਰਸ ਆਉਂਦੇ ਨੇ, ਉਸ ਤੋਂ ਪਹਿਲਾਂ ਤੱਕ ਅਮਰੀਕਾ ਦਾ ਇੰਟਰਸਟ ਸੀ ਖਾਲਿਸਤਾਨ ਦੇ ਵਿੱਚ, ਨਿਕਸਨ ਦੇ ਵੇਲੇ ਵੀ ਸੀ, ਹੈਨਰੀ ਕਿਸਿੰਜਰ ਦੇ ਪੀਰੀਅਡ ਤੋਂ। ਪਰ ਜਦੋਂ 79 'ਚ ਇਹਨਾਂ ਨੇ ਪਾਕਿਸਤਾਨ 'ਚ ਬੇਸ ਬਣਾ ਕੇ ਜਿਹੜੀ CIA ਔਰ ISI ਇਹਨਾਂ ਨੇ ਟੁਗੈਦਰ ਆਪਣਾ ਸ਼ੁਰੂ ਕੀਤਾ, ਤੇ ਅਮਰੀਕਾ ਨੇ ਜ਼ਿਆ ਉਲ ਹਕ ਨੂੰ ਰੋਕ ਦਿੱਤਾ ਕਿ ਬਈ ਹੁਣ, ਕਿਉਂਕਿ ਇੱਕੋ ਵੇਲੇ ਇੱਕੋ ਫਰੰਟ ਤੇ ਹੀ ਲੜਿਆ ਜਾ ਸਕਦਾ ਸੀ ਕਿ ਬਈ ਇਹਨਾਂ ਨੂੰ ਡਿਫੀਟ ਕਰੋ। ਔਰ ਉਸ 'ਚ ਅਗਲੇ 10 ਸਾਲ ਲੱਗ ਗਏ। ਬਾਈ 89 ਉਦੋਂ ਤੱਕ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟ ਗਿਆ ਸੀ। ਅਮਰੀਕਾ ਦੀ ਵੀ ਕੋਈ ਸਿੱਖਾਂ 'ਚ ਦਿਲਚਸਪੀ ਨਹੀਂ ਸੀ, ਔਰ ਕਿਉਂਕਿ ਉਸ ਤੋਂ ਬਾਅਦ ਯੂਗੋਸਲਾਵੀਆ ਵੀ ਟੁੱਟਿਆ, ਔਰ ਜਿਵੇਂ ਡਰਟੀ ਬੋਸਨੀਆ ਔਰ ਦੂਜੇ ਸਰਬੀਆ ਔਰ ਉਹ ਖੇਡ ਹੋਈ, ਅਮਰੀਕਾ ਨੂੰ ਲੱਗਾ ਕਿ ਬਈ ਹੁਣ ਅਸੀਂ ਓਨਲੀ ਸੁਪਰ ਪਾਵਰ ਹੈ ਔਰ ਸਾਨੂੰ ਔਰ ਇੰਡੀਆ ਨੇ ਵੀ ਜਿਉਂ ਹੀ ਸੋਵੀਅਤ ਯੂਨੀਅਨ ਟੁੱਟਿਆ 1991-92 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਯੂ ਟਰਨ ਮਾਰਿਆ ਅਮਰੀਕਾ ਤੋਂ ਹਥਿਆਰ ਲੈਣ ਦੀ ਲਾਈਨ, ਜਾਂ ਦੂਜੀ ਮਨਮੋਹਨ ਸਿੰਘ ਸਰਕਾਰ ਪਹੁੰਚਦਿਆਂ ਤੱਕ ਇੰਡੋ US ਨਿਊਕਲੀਅਰ ਡੀਲ ਹੋ ਜਾਂਦੀ ਹੈ, ਔਰ ਕਿਵੇਂ ਫਿਰ ਅਮਰੀਕਾ ਵੀ ਤੇ ਇੱਕੋ ਵੇਲੇ ਸੋਵੀਅਤ ਯੂਨੀਅਨ ਦਾ ਰਸ਼ੀਆ ਜਿਹੜਾ ਲੈਫਟ ਓਵਰ ਉਹਦੇ ਨਾਲ ਵੀ। ਹੁਣ ਜੇ ਅਸੀਂ ਜੂਨ 84 ਦੀ ਗੱਲ ਕਰੀਏ, ਔਰ ਇਸ ਨੂੰ ਕੱਲਾ ਮੈਂ ਕਿਸ ਹੱਦ ਤੱਕ KGB ਦਾ ਇਨਫਲੂਐਂਸ ਇੰਦਰਾ ਗਾਂਧੀ ਤੇ, ਬਾਰਬਰਾ ਕ੍ਰੋਸੈਟ ਜਿਹੜੀ ਨਿਊਯਾਰਕ ਟਾਈਮਸ ਦੀ ਬਿਊਰੋ ਚੀਫ ਸੀ, ਰਿਟਾਇਰਮੈਂਟ ਤੋਂ ਬਾਅਦ ਉਹਨੇ ਕਿਤਾਬ ਵੀ ਲਿਖੀ ਇੰਡੀਆ ਇਨ 21st ਸੈਂਚੁਰੀ। ਇਹ ਜਰਨਲਿਜ਼ਮ ਦੀ ਪ੍ਰੋਫੈਸਰ ਵੀ ਰਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਿੱਖਾਂ ਬਾਰੇ ਕਾਫੀ ਜਾਣਦੀ ਵੀ ਸੀ। ਨਵੰਬਰ 84 ਵੇਲੇ ਇਹਨੇ ਦਿੱਲੀ ਵਾਲਾ ਪਾਰਟ ਵੀ ਦੇਖਿਆ। ਸੋ ਉਹਦੇ 'ਚ ਉਹਨੇ ਲਿਖਿਆ ਹੋਇਆ ਕਿ ਵੀ ਜਿੰਨੇ KGB ਦੇ ਮਿਡਲ ਈਸਟ ਕੰਟਰੀਜ਼ ਦੇ ਔਰ ਜਿੰਨੇ ਇਹਨਾਂ ਦੇ ਜਿਹੜੇ ਪ੍ਰੋਜੈਕਟ ਸੀ ਉਹਦਾ ਹੈੱਡਕੁਆਟਰ ਦਿੱਲੀ ਸੀ, ਕਿਉਂਕਿ ਬਿਲਕੁਲ। ਔਰ ਈਵਨ ਜਿਹੜਾ ਇੱਕ ਉਹਨਾਂ ਦਾ ਰਸ਼ੀਅਨ ਸਪਾਈ ਜਿਹੜਾ ਭੱਜ ਕੇ ਲੰਡਨ ਆਇਆ, ਔਰ ਉਹਨੇ ਜਿਹੜੀ ਆਪਣੀ ਡਾਇਰੀ ਦੇ ਪੇਜਿਸ, ਪਤਾ ਨਹੀਂ ਕੀ ਨਾਂ ਉਹਦਾ, ਉਸ ਦੇ ਉੱਤੇ ਆਉਂਦਾ ਨੇ, ਤਾਂ ਉਹਦੇ 'ਚ ਉਹ ਸੀ ਕਿ ਵੀ KGB ਇਵੇਂ ਪੈਸਾ ਸੁੱਟਦੀ ਸੀ। ਔਰ ਇੰਦਰਾ ਗਾਂਧੀ ਉਹਨੇ ਕਿਹਾ ਵੀ ਜੇ ਗੱਡੀ ਜਾ ਰਹੀ ਹੈ ਔਰ ਰੈੱਡ ਲਾਈਟ ਤੇ ਰੁਕੀ ਹੈ, ਉਹਦੇ ਦਰਵਾਜ਼ੇ ਖੁੱਲ੍ਹੇ, ਉਹਦੇ 'ਚ ਅਟੈਚੀ ਕੇਸ ਰੁਪਈਆਂ ਦਾ ਭਰ ਕੇ, ਇੰਦਰਾ ਗਾਂਧੀ ਬਾਰੇ ਨੇ ਕਿਹਾ ਸੀ ਵੀ ਉਹਨਾਂ ਦੀਆਂ ਰਿਪੋਰਟਾਂ 'ਚ ਲਿਖਿਆ ਹੋਇਆ KGB ਦੀ ਕਿ ਐਸੀ ਕੰਜੂਸ ਹੈ ਵੀ ਉਹ ਅਟੈਚੀ ਪੈਸਿਆਂ ਦਾ ਭਰਿਆ ਲੈਂਦਾ, ਅਟੈਚੀ ਵੀ ਵਾਪਸ ਨਹੀਂ ਕਰਦੀ। ਸੋ ਮਤਲਬ ਇਸ ਲੈਵਲ ਤੇ ਇੰਟਰਫੇਰੈਂਸ ਸੀ। ਔਰ ਇਹੀ ਕਾਰਨ ਸੀ ਕਿ ਜੂਨ 84 ਦਾ ਘੱਲੂ ਸਿੱਖਾਂ ਨੂੰ ਉਹਨਾਂ ਨੇ ਦੇਖ ਲਿਆ ਸੀ। ਇੰਦਰਾ ਗਾਂਧੀ ਬਿਲਕੁਲ ਉਹਨਾਂ ਦੇ ਪੈਰਾਂ 'ਚ ਡਿੱਗੀ ਹੋਈ ਸੀ, ਹਕੂਮਤ ਉਹਨੂੰ ਚਾਹੀਦੀ ਸੀ। ਅਫਗਾਨਿਸਤਾਨ 'ਚੋਂ ਬੈਠੇ ਸੀ। ਸੋ ਸਿੱਖਾਂ ਨੂੰ ਜਿਹੜੇ ਬਾਰਡਰ ਤੇ ਬੈਠੇ ਨੇ, ਜਿਹੜੇ ਕਮਿਊਨਿਸਟਾਂ ਦੇ ਨਾਲ ਲੜਨ ਦੀ ਹਿੰਮਤ ਰੱਖਦੇ, ਇਹੀ ਕਾਰਨ ਹੈ ਕਿ ਖਾਲਿਸਤਾਨ ਦੀ ਮੂਵਮੈਂਟ ਵੇਲੇ ਵੀ ਜਿਹੜੀ ਪ੍ਰੋਕਸੀ ਵਾਰ ਸਾਡੇ ਖਿਲਾਫ ਲੜਾਈ ਇੰਡੀਅਨ ਸਟੇਟ ਨੇ, ਉਹਦੇ 'ਚ ਇਹੀ ਕਾਮਰੇਡੀ ਲਾਣਾ
ਔਰ ਅੱਜ ਵੀ ਮਤਲਬ ਉਹਨਾਂ ਚੋਂ ਬਹੁਤ ਸਾਰਿਆਂ ਦਾ ਰੋਲ ਜੇ ਮੈਂ ਬਿਆਨ ਕਰਾਂ ਤਾਂ ਮੈਂ ਘੜੀ ਵੱਲ ਵੀ ਦੇਖ ਰਿਹਾ ਅੱਛਾ ਔਰ ਇਹੀ ਕੰਟੀਨਿਊਟੀ ਹੈ। ਹੁਣ ਜਦੋਂ ਅਗੇਨ ਉਹ ਸੋਵੀਅਤ ਯੂਨੀਅਨ ਟੁੱਟਿਆ, ਰਸ਼ੀਆ ਰਹਿ ਗਿਆ, ਉਹਨਾਂ ਦੀ KGB, ਔਰ ਇਹ ਜਿਹੜਾ ਪੁਤਿਨ ਅੱਜ ਪ੍ਰੈਜ਼ੀਡੈਂਟ ਹੈ ਇਹ ਉਸ ਪੀਰੀਅਡ ਦੇ ਵਿੱਚ KGB ਦਾ ਹੈੱਡ ਸੀ। ਸੋ ਇਹ ਮਾਸਟਰਮਾਈਂਡ ਇਹਨਾਂ ਨੇ ਕੀਤੇ ਹੋਏ ਨੇ ਸਾਰੇ ਆਪਰੇਸ਼ਨ। ਹੁਣ ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਇੰਡੀਆ ਟਰਾਂਸਨੈਸ਼ਨਲ ਡਿਪਰੈਸ਼ਨ 'ਚ ਫਸ ਗਿਆ ਹੈ ਔਰ ਸਿੱਖ ਫੈਕਟ ਉਹਨਾਂ ਨੂੰ ਵੀ ਲੱਗ ਰਿਹਾ ਵੀ ਅਮਰੀਕਾ ਜਾਂ ਕੈਨੇਡਾ ਜਾਂ ਦੂਜਾ ਜੇ ਪ੍ਰਮੋਟ ਕਰ ਰਹੇ ਨੇ ਤੇ ਇਹਦੇ ਪਿੱਛੇ ਖਾਲਿਸਤਾਨ ਦੀ ਗੱਲ ਹੈ, ਮਹਿਜ਼ ਜਿਹੜਾ ਕੋਈ ਕਿਲਿੰਗ ਸਪਰੀ ਤੱਕ ਮਹਦੂਦ ਨਹੀਂ ਹੈ। ਹੁਣ ਜਿਹੜੀ ਲੜਾਈ ਜਿਹਦੇ ਤੇ ਰਸ਼ੀਆ ਖੁੱਲ੍ਹ ਕੇ ਭਾਰਤ ਦੇ ਨਾਲ ਆ ਗਿਆ ਇਸ ਮੁੱਦੇ ਤੇ, ਇਹ ਖਾਲਿਸਤਾਨ ਦੇ ਖਿਲਾਫ ਲੜਾਈ ਹੈ ਔਰ ਇਸ ਦੇ ਲਈ ਅਸੀਂ ਇਹਨਾਂ ਦੇ ਨਾਲ ਪੁਰਾਣਾ ਹਿਸਾਬ ਵੀ ਸੈਟਲ ਕਰਨਾ ਹੈ, ਜੂਨ 84 ਦੇ ਘੱਲੂਘਾਰੇ ਵਾਲਾ ਵੀ। ਔਰ ਇਹੀ ਜਦੋਂ ਯੂਕਰੇਨ ਤੇ ਰਸ਼ੀਆ ਨੇ ਮਦਦ ਕੀਤੀ, ਭਾਰਤ ਤਾਂ ਪ੍ਰੋਫਿਟ ਚੱਕ ਰਿਹਾ ਸੀ ਕਰੂਡ ਆਇਲ, ਸਿੱਖ ਪਹੁੰਚੇ ਯੂਕਰੇਨ ਦੀ ਮਦਦ ਤੇ, ਯੂਨਾਈਟਿਡ ਸਿੱਖਸ ਸਭ ਤੋਂ ਪਹਿਲਾਂ ਉੱਥੇ ਜਾ ਕੇ ਹੌਟ ਟੈਂਟ, ਹੌਟ ਫੂਡ ਔਰ ਈਵਨ ਭਰਤੀ ਤੱਕ ਦੀ ਵੀ ਸਿੱਖਾਂ ਨੇ ਆਫਰ ਕੀਤੀ ਕਿ ਭਾਈ ਤੁਸੀਂ ਬਣਾਓ। ਔਰ ਜਿਵੇਂ ਅਸੀਂ ਕਿਹਾ ਵੀ ਉਹਨਾਂ ਦੇ ਪਾਰਲੀਮੈਂਟ ਦੇ 4 ਪ੍ਰੋਮੀਨੈਂਟ ਮੈਂਬਰ ਜਿਹੜਾ ਦੇ ਡੈਲੀਗੇਸ਼ਨ ਸਿੱਖਾਂ ਨੂੰ ਮਿਲੇ ਔਰ ਈਵਨ ਵਰਲਡ ਸਿੱਖ ਪਾਰਲੀਮੈਂਟ ਦੇ ਨਿਊਯਾਰਕ ਦੇ ਇਕੱਠ ਵੇਲੇ ਵੀ ਉਹਨਾਂ ਨੇ ਕਿਹਾ ਅਸੀਂ ਕਦੇ ਨਹੀਂ ਭੁੱਲਾਂਗੇ। ਸੋ ਇਹ ਗੱਲ ਵੀ ਕੋਈ ਰਸ਼ੀਅਨਸ ਤੋਂ ਲੋਕੀ ਟਿੱਪੀ ਨਹੀਂ ਹੈ ਕਿ ਭਾਈ ਜਿਹੜਾ ਸਿੱਖ ਫੈਕਟਰ ਹੈ, ਭਾਵੇਂ ਅੱਜ ਮੁਲਕ ਨਹੀਂ ਹੈ ਪਰ ਜਿਹਨੂੰ ਰਸ਼ੀਆ ਨੇ ਟਾਰਗੇਟ ਬਣਾਇਆ ਉਹਨਾਂ ਦੇ ਨਾਲ ਖਲੋਤੇ ਨੇ। ਔਰ ਹੁਣ ਇੰਡੀਆ ਨੇ ਟੋਟਲ ਸਰੈਂਡਰ ਕਰ ਦਿੱਤਾ ਹੈ ਰਸ਼ੀਆ ਦੇ ਸਾਹਮਣੇ ਕਿ ਸਾਨੂੰ ਸਿੱਖਾਂ ਤੋਂ ਬਚਾਓ, ਕਿਉਂਕਿ ਸਿੱਖਾਂ ਦੇ ਪਿੱਛੇ ਆ ਕੇ ਅਮਰੀਕਾ ਖੜ ਗਿਆ ਹੈ, 5 ਆਈਜ਼ ਕੰਟਰੀਜ਼ ਖੜ ਗਈਆਂ ਨੇ। ਆਉਣ ਵਾਲੇ ਦਿਨਾਂ ਦੀਆਂ ਅਮਰੀਕਾ ਇਹਦੇ ਤੇ ਕੀ ਰਿਐਕਟ ਕਰੇਗਾ ਔਰ ਹੋਰ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਦਿਲਚਸਪ ਹੋਣਗੀਆਂ। ਪਰ ਖਾਲਿਸਤਾਨ ਦਾ ਮੁੱਦਾ ਆਲਰੇਡੀ ਇੰਟਰਨੈਸ਼ਨਲ ਪਲੇਟਫਾਰਮ ਤੇ ਹੀ ਨਹੀਂ, ਇੰਟਰਨੈਸ਼ਨਲ ਮੈਪ ਦੇ ਵਿੱਚ 193 ਮੁਲਕਾਂ ਦੇ ਨਾਲ ਖਾਲਿਸਤਾਨ ਫਿੱਟ ਹੁੰਦਾ ਨਜ਼ਰ ਆ ਰਿਹਾ। ਸੋ ਨਾਈਸ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।